ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਫ੍ਰਿਜ਼ਨੋ ਕਾਉਂਟੀ ਤੋਂ ਆ ਰਹੀ ਆ। ਫ੍ਰਿਜ਼ਨੋ ਕਾਉਂਟੀ ਦੇ ਇੱਕ ਡਾਕਟਰ ਪੂਜਾ ਉੱਪਲ ਆ, ਉਹ ਦੱਸਦੇ ਆ ਭਈ ਉੱਥੇ 20% ਸੀਨੀਅਰਸ ਜਿਹੜੇ ਮੈਡੀਕੇਅਰ ਦੇ ਉੱਤੇ ਹੈਗੇ ਆ, ਉਹ ਦਵਾਈਆਂ ਨਹੀਂ ਲੈ ਰਹੇ ਕਿਉਂਕਿ ਦਵਾਈਆਂ ਉਹ ਖਰੀਦ ਨਹੀਂ ਸਕਦੇ, ਉਹਨਾਂ ਦੀ ਕਾਸਟ ਬਹੁਤ ਜ਼ਿਆਦਾ ਆ। ਕਿਉਂਕਿ ਇੰਸ਼ੋਰੈਂਸ ਆ, ਉਹਦੇ ਵਿੱਚ ਕੋ ਪੇਮੈਂਟ ਵੀ ਹੁੰਦੀ ਆ, ਕਈਆਂ ਦੀਆਂ ਜੋ ਦਵਾਈਆਂ ਆ ਉਹ ਕਾਫੀ ਮਹਿੰਗੀਆਂ ਹੁੰਦੀਆਂ ਹੈਗੀਆਂ, ਪਰ ਸਟਿਲ ਉਹਦੇ ਲਈ ਕਈ ਆਰਗੇਨਾਈਜੇਸ਼ਨਸ ਹੈਲਪ ਕਰਦੀਆਂ ਆ ਤੇ ਉਹਨਾਂ ਤੋਂ ਹੈਲਪ ਲੈਣੀ ਚਾਹੀਦੀ ਆ। ਤੇ ਜਦੋਂ ਲੋਕ ਦਵਾਈ ਨਹੀਂ ਲੈ ਸਕਦੇ, ਉਹਨਾਂ ਦੇ ਉੱਤੇ ਟੈਨਸ਼ਨ ਬਹੁਤ ਹੁੰਦੀ ਆ। ਤੇ ਜੇ ਫਿਗਰ ਦੱਸਦੇ ਜਾਈਏ, 2021 ਦੇ ਵਿੱਚ 4148 ਲੋਕਾਂ ਨੇ ਸੁਸਾਈਡ ਕੀਤਾ ਕੈਲੀਫੋਰਨੀਆ ਦੇ ਵਿੱਚ। ਹੁਣ ਤੁਸੀਂ ਦੇਖ ਲਓ ਵੀ ਕਿੰਨਾ, 4000 ਤੋਂ ਵੱਧ ਲੋਕਾਂ ਨੇ ਇੱਕ ਸਾਲ ਦੇ ਵਿੱਚ ਕੀਤਾ ਹੈਗਾ। 20% ਸੀਨੀਅਰਸ ਦੀ ਦਵਾਈ ਨਾ ਲੈਣਾ, ਇਹ ਵੀ ਦੇਖੋ ਹੁਣ ਵਰਲਡ ਪਾਵਰ ਦੇ ਵਿੱਚ ਐਡੀ ਵੱਡੀ ਦੇ ਬਹੁਤ ਵੱਡਾ ਨੰਬਰ ਹੈਗਾ ਆ। ਜੋ 14% ਦੇ ਕਰੀਬ ਅਡਲਟਸ ਫ੍ਰਿਜ਼ਨੋ ਕਾਉਂਟੀ 'ਚ ਰਹਿ ਰਹੇ ਆ, ਉਹਨਾਂ ਦੇ ਕੋਲ ਈਵਨ ਫੂਡ ਦੀ ਸਿਕਿਉਰਿਟੀ ਵੀ ਨਹੀਂ ਹੈਗੀ। 12% ਅਡਲਟਸ ਜੋ ਫ੍ਰਿਜ਼ਨੋ ਕਾਉਂਟੀ 'ਚ ਆ ਉਹ ਅਨਇੰਸ਼ੋਰਡ ਆ। 20% ਅਡਲਟ ਜੋ ਫ੍ਰਿਜ਼ਨੋ ਕਾਉਂਟੀ 'ਚ ਰਹਿ ਰਹੇ ਆ, ਉਹਨਾਂ ਦੀ ਜਿਹੜੀ ਹੈਲਥ ਆ ਉਹ ਕਾਫੀ ਜ਼ਿਆਦਾ ਪੂਅਰ ਕੰਡੀਸ਼ਨ ਦੇ ਵਿੱਚ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ, ਇੱਕ ਬਹੁਤ ਮੰਦਭਾਗੀ ਖਬਰ ਆ ਰਹੀ ਆ। ਆਪਾਂ ਨੂੰ ਪਤਾ ਆ ਵੀ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਬਿਗ ਮੈਲਟ ਜਿਹੜੀ ਉਹ ਚੱਲ ਰਹੀ ਆ, ਕਿਉਂਕਿ ਰਿਕਾਰਡ ਤੋੜ ਬਰਫ਼ ਪਈ ਆ। 220-230% ਐਕਸਟਰਾ ਐਵਰੇਜ ਦੇ ਨਾਲੋਂ ਵੱਧ ਜਿਹੜੀ ਬਰਫ਼ ਪਈ ਆ। ਤੇ ਹੁਣ ਗਰਮੀ ਦਾ ਮੌਸਮ ਆ ਰਿਹਾ ਆ, ਅਚਾਨਕ ਜਦੋਂ ਤਪਸ਼ ਹੁੰਦੀ ਆ ਤੇ ਉਹ ਰੋਜ਼ਾਨਾ ਹੀ ਕਈ ਫੁੱਟ ਜਿਹੜੀ ਬਰਫ਼ ਆ ਉਹ ਪਿਘਲ ਕੇ ਦਰਿਆਵਾਂ ਦੇ ਜ਼ਰੀਏ ਆ ਰਹੀ ਆ। ਇਸੇ ਤਰੀਕੇ ਦੇ ਨਾਲ ਕਿੰਗਸ ਰਿਵਰ ਦੇ ਵਿੱਚ ਪਾਣੀ ਬਹੁਤ ਤੇਜ਼ੀ ਦੇ ਨਾਲ ਵਹਾਅ ਦੇ ਵਿੱਚ ਤੇ ਬਹੁਤ ਜ਼ਿਆਦਾ ਜਿਹੜਾ ਉਹ ਆ ਰਿਹਾ ਆ। ਇੱਕ 8 ਸਾਲਾਂ ਦੀ ਬੱਚੀ ਤੇ ਇੱਕ 4 ਸਾਲਾਂ ਦਾ ਮੁੰਡਾ, ਦੋਨੋਂ ਹੀ ਜਿਹੜੇ ਇਹ ਭੈਣ ਭਾਈ ਕੈਲੀਫੋਰਨੀਆ ਦੀ ਇਸ ਰਿਵਰ ਦੇ ਵਿੱਚ ਰੁੜ ਗਏ। ਕੁਛ ਦਿਨ ਪਹਿਲਾਂ ਜਿਹੜਾ ਆ ਇੱਕ ਦੀ ਲਾਸ਼ ਲੱਭੀ ਸੀ ਤੇ ਦੂਜੇ ਦੀ ਜਿਹੜੀ ਲਾਸ਼ ਅੱਜ ਫ੍ਰੈਸਨੋ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜਾ ਉਹ ਦੱਸਿਆ ਆ ਵੀ ਇਹ ਜਿਹੜੇ ਦੋਨੋਂ ਹੀ ਗਵਾਚੇ ਬੱਚੇ ਸੀ, ਉਹਨਾਂ ਦੀਆਂ ਲਾਸ਼ਾਂ ਇਸ ਕਿੰਗਸ ਰਿਵਰ ਦੇ ਵਿੱਚੋਂ ਇਵੈਂਚੁਅਲੀ ਜਿਹੜੀਆਂ ਉਹ ਲੱਭੀਆਂ ਆ। ਹੁਣ ਇਨਵੈਸਟੀਗੇਸ਼ਨ ਦੇ ਵਿੱਚ ਇਹ ਮੁੱਢਲੀ ਜਾਂਚ ਦੇ ਵਿੱਚ ਪਾਇਆ ਗਿਆ ਆ, ਇਹਨਾਂ ਨਿਆਣਿਆਂ ਦੀ ਮਾਂ ਤੇ ਉਹਦਾ ਇੱਕ ਜਿਹੜਾ ਅਡਲਟ ਫਰੈਂਡ ਆ, ਉਹ ਪਾਣੀ ਦੇ ਵਿੱਚ ਜਿਹੜੇ ਉਹ ਵੜੇ ਸੀਗੇ। ਇਹ ਪਾਈਨ ਫਲੈਟ ਜਿਹੜਾ ਡੈਮ ਆ ਉਸ ਤੋਂ ਤਕਰੀਬਨ 1 ਮੀਲ ਦੂਰ, ਇਹ ਫ੍ਰੈਜ਼ਨੋ ਤੋਂ 30 ਮੀਲ ਦੂਰ ਜਿਹੜਾ ਉਹ ਪੈਂਦਾ ਆ। ਸ਼ੈਰਿਫ ਦੇ ਆਫਿਸ ਨੇ ਰਿਪੋਰਟ ਕੀਤਾ ਆ। ਇਹ ਗਰੁੱਪ ਦੇ ਵਿੱਚ ਸੀਗੇ ਜਿਹੜਾ ਰੌਕ ਕਲਾਈਮਿੰਗ ਨੂੰ ਜਿਹੜਾ ਉਹ ਜਾ ਰਿਹਾ ਸੀਗਾ, ਤੇ ਦੋਨੋਂ ਹੀ ਨਿਆਣੇ ਵਿਚਾਰੇ ਆ ਇਸ ਦੇ ਵਿੱਚ ਰੁੜ ਗਏ। ਜਿਹੜੀਆਂ ਲਾਸ਼ਾਂ ਬਰਾਮਦ ਹੋਈਆਂ ਆ ਉਹਨਾਂ ਵਿੱਚ ਇਹ ਦੱਸਿਆ ਗਿਆ ਵੀ ਦੋਨਾਂ ਚੋਂ ਕਿਸੇ ਦੇ ਵੀ ਲਾਈਫ ਜੈਕਟ ਆ ਉਹ ਨਹੀਂ ਸੀ ਪਾਈ ਗਈ ਹੈਗੀ। ਸੋ ਕਰੂਜ਼ ਨੂੰ ਜਿਹੜੇ ਲੱਭ ਰਹੇ ਸੀਗੇ ਇਹਨਾਂ ਨਿਆਣਿਆਂ ਨੂੰ, ਉਹਨਾਂ ਨੂੰ ਪਹਿਲੋਂ 8 ਸਾਲ ਦੀ ਜਿਹੜੀ ਬੱਚੀ ਦੀ ਜਿਹੜੀ ਲਾਸ਼ ਆ ਉਹ 1 ਘੰਟੇ ਬਾਅਦ ਹੀ ਜਿਹੜੀ ਉਹ ਲੱਭ ਗਈ ਸੀ। ਤੇ ਹੁਣ ਜਿਹੜਾ ਉਸ ਦਾ ਭਰਾ 4 ਸਾਲਾਂ ਦਾ ਸੀ, ਉਸ ਦੀ ਵੀ ਲਾਸ਼ ਜਿਹੜੀ ਉਹ ਲੱਭੀ ਆ। ਤੇਜ਼ ਬਹਾਅ ਦਾ ਪਾਣੀ ਆ, ਛੁੱਟੀਆਂ ਆ ਰਹੀਆਂ, ਮੈਮੋਰੀਅਲ ਡੇ ਆ। ਭਾਈ ਅਸੀਂ ਤਾਂ ਇਹੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਅਪੀਲ ਕਰਦੇ ਹਾਂ, ਇਹਨਾਂ ਦਰਿਆਵਾਂ ਦੇ ਨਜ਼ਦੀਕ ਜਿਹੜੇ ਬਿਲਕੁਲ ਤੇਜ਼ ਬਹਾਅ ਦੇ ਵਿੱਚ ਇਸ ਟਾਈਮ ਚੱਲ ਰਹੇ ਆ, ਉਹਨਾਂ ਦੇ ਨਜ਼ਦੀਕ ਨਾ ਜਾਓ। ਇਹ ਹੁਣ ਨਿਆਣਿਆਂ ਦੀ ਤੇ ਕੀ ਇਹਦੇ ਵਿੱਚ ਗਲਤੀ ਹੋਊਗੀ? ਆਪ ਜਿਹੜੇ ਉਹਦੀ ਮਾਂ ਤੇ ਉਹਦਾ ਫਰੈਂਡ ਜਿਹੜਾ ਆ ਉਹਨੂੰ ਪਾਣੀ ਦੇ ਵਿੱਚ ਜਿਹੜੇ ਉਹ ਲੈ ਕੇ ਗਏ, ਕਰਨ ਉਹ ਫਨ ਗਏ ਸੀਗੇ, ਤੇ ਦੇਖੋ ਕਿ ਇਸ ਮਾਤਮ ਦੇ ਵਿੱਚ ਜਿਹੜਾ ਉਹ ਕੰਮ ਤਬਦੀਲ ਹੋ ਗਿਆ ਆ। ਤੁਸੀਂ ਫਨ ਕਰਨਾ ਹੈ ਜ਼ਰੂਰ ਕਰੋ, ਪਰ ਫਰੋਮ ਅ ਸੇਫ ਡਿਸਟੈਂਸ ਜਿਹਨੂੰ ਆਖਿਆ ਜਾਂਦਾ ਆ। ਇਹ ਬਹੁਤ ਮੰਦਭਾਗੀ ਗੱਲ ਆ। ਅਜੇ ਤੱਕ ਨਾਮ ਜਿਹੜੇ ਆ ਉਹਨਾਂ ਬੱਚਿਆਂ ਦੇ ਰਿਲੀਜ਼ ਨਹੀਂ ਕੀਤੇ ਗਏ ਹੈਗੇ। ਇਸ ਤੋਂ ਬਿਨਾਂ 2 ਹੋਰ ਮਿਸਿੰਗ ਹੈਗੇ ਆ ਜਿਹੜੇ ਪਾਣੀ ਦੇ ਵਿੱਚ ਰੁੜ ਗਏ, ਤੇ ਇੱਕ ਬੋਡੀ ਵੀ ਲੇਕ ਜੋ ਆ ਸੈਕਰਾਮੈਂਟੋ ਦੇ ਵਿੱਚ ਅਮਰੀਕਨ ਰਿਵਰ ਦੇ ਉੱਥੋਂ ਲੱਭੀ ਆ। ਪਲੇਸਰ ਕਾਉਂਟੀ ਸ਼ੈਰਿਫ ਆਫਿਸ ਨੇ ਰਿਪੋਰਟ ਕੀਤਾ ਹੈਗਾ। ਫਾਲਸਮ ਲੇਕ ਦੇ ਵਿੱਚੋਂ ਵੀ ਇੱਕ ਬੋਡੀ ਲੱਭੀ ਹੈਗੀ ਆ। ਸੋ ਇਹ ਸਾਰੇ ਕਾਸੇ ਦੇ ਕਰਕੇ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਹੈਵੀ ਸਨੋਫਾਲ ਹੋਈ ਆ ਤੇ ਮੈਲਟ ਬਹੁਤ ਜ਼ਿਆਦਾ ਸਨੋ ਹੋ ਰਹੀ ਗਰਮੀ ਕਰਕੇ, ਤੇ ਦਰਿਆਵਾਂ ਦੇ ਵਿੱਚ ਪਾਣੀ ਪੂਰਾ ਚੜ ਰਿਹਾ ਆ। ਪਲੇਸਰ ਕਾਉਂਟੀ ਦੇ ਸ਼ੈਰਿਫ ਆਫਿਸ ਦੇ ਸਰਜੈਂਟ ਕੈਬਨ ਗ੍ਰਿਫਿਥਸ ਆ, ਉਹਨਾਂ ਨੇ ਇਹ ਕਿਹਾ ਆ ਵੀ ਕੋਈ ਵੀ ਜਾਣਾ ਪਾਣੀ ਦੇ ਵਿੱਚ ਨਾ ਜਾਓ। ਜੋ ਦਰਿਆ ਹੈਗੇ ਆ ਬਹੁਤ ਡੇਂਜਰਸ ਆ ਇਸ ਸਾਲ। ਦ ਰਿਵਰਸ ਆਰ ਡੇਂਜਰਸ ਦਿਸ ਈਅਰ, ਨਾਟ ਐਵਰੀਵਨ ਇਜ਼ ਗੈਟਿੰਗ ਇਟ, ਸਟੇ ਆਊਟ ਆਫ ਰਿਵਰ। ਤੇ ਦਰਿਆਵਾਂ ਤੋਂ ਪਰੇ ਹੀ ਰਹੋ। ਬਿਲਕੁਲ। ਸੋ